ਆਰ ਪਾਰ ਇੱਕੋ ਕਾਰ। ਇਹਦੇ ਤੋਂ ਮੁਰਾਦ ਇਹ ਨਹੀਂ ਕਿ ਇੱਕ ਕਾਰ ਆ ਤੇ ਉਹਦੇ ਨਾਲ ਬੰਦਾ ਹਰ ਪਾਸੇ ਪਿਆ ਫਿਰਦਾ, ਆਰ ਵੀ ਤੇ ਪਾਰ ਵੀ ਨਹੀਂ। ਕਾਰ ਤੋਂ ਮੁਰਾਦ ਇਹ ਹੈ ਆਰ ਪਾਰ ਇੱਕੋ ਕਾਰ ਕਿ ਕਾਰ ਵਿਹਾਰ ਸਲੂਕ। ਇੱਕ ਬੀਬੀ ਸੀਗੀ ਤੇ ਉਹਦੀ ਆਪਣੇ ਘਰ ਵਾਲੇ ਦੇ ਨਾਲ ਨਹੀਂ ਸੀ ਬਣਦੀ, ਪਰ ਉਹਦੀ ਜਿਹੜੀ ਧੀ ਸੀਗੀ, ਜ਼ਾਹਰ ਹੈ ਔਲਾਦ ਹੈ ਜਿਹੜੀ, ਉਹ ਮਾਂ ਪਿਓ ਦਾ ਅਸਰ ਲੈਂਦੀ ਹੈ। ਇੱਕ ਵਾਰ ਕੀ ਹੋਇਆ ਕਿ ਧੀ ਵਿਆਹੀ ਆਪਣੇ ਘਰ ਸੀਗੀ, ਪਿੱਛੋਂ ਮਾਂ ਦਾ ਤੇ ਪਿਓ ਦਾ ਝਗੜਾ ਹੋ ਗਿਆ, ਘਰ ਵਾਲੇ ਨੇ ਕੁੱਟਿਆ। ਮਾਂ ਤੁਰ ਕੇ ਧੀ ਨਾਲ ਜਾਣ ਡਈ ਕਿ ਮੈਂ ਹੁਣ ਰੁੱਸ ਕੇ ਚੱਲੀ ਹਾਂ। ਉਹ ਨਹਿਰ ਦੇ ਇੱਕ ਪਾਸੇ ਤੁਰੀ ਜਾਏ। ਰੱਬ ਦੀ ਕਰਨੀ ਉਹ ਹੋਈ ਕਿ ਧੀ ਨੂੰ ਉਹਦੇ ਘਰ ਵਾਲੇ ਨੇ ਕੁੱਟਿਆ, ਉਹ ਵੀ ਰੁੱਸ ਕੇ ਘਰ ਵਾਲੇ ਤੋਂ ਤੇ ਮਾਂ ਕੋਲ ਜਾਣ ਡਈ। ਹੁਣ ਨਹਿਰ ਤੇ ਇਧਰੋਂ ਮਾਂ ਜਾਣ ਡਈ, ਇਧਰੋਂ ਧੀ ਜਾਣ ਡਈ ਏ। ਜਦੋਂ ਦੋਵੇਂ ਬਰਾਬਰ ਆਈਆਂ ਨਾ ਤੇ ਉਥੋਂ ਇੱਕ ਦਰਵੇਸ਼ ਲੰਘਣ ਡਿਆ ਹੈਗਾ। ਮਾਵਾਂ ਧੀਆਂ ਨੇ ਇੱਕ ਦੂਜੇ ਨੂੰ ਪਛਾਣ ਲਿਆ, ਪੁੱਛਦੀਆਂ ਕਿੱਧਰ? ਇਹ ਧੀਏ ਤੇਰੇ ਪਿਓ ਕੁੱਟਿਆ, ਮੈਂ ਤੇਰੇ ਵੱਲ ਚੱਲੀ ਸਾਂ। ਤੇ ਤੂੰ ਕਿੱਧਰ? ਇਹ ਮਾਂ ਮੈਨੂੰ ਵੀ ਮੇਰੇ ਘਰ ਵਾਲੇ ਮਾਰਿਆ, ਮੈਂ ਤਾਂ ਤੇਰੇ ਵੱਲ ਚੱਲਾ ਸੀ। ਉਧਰੋਂ ਫਿਰ ਉਹ ਜਿਹੜਾ ਦਰਵੇਸ਼ ਸੀਗਾ ਉਹਨੇ ਆਖਿਆ ਆਰ ਪਾਰ ਇੱਕੋ ਕਾਰ, ਯਾਨੀ ਇੱਕੋ ਕਾਰ ਵਿਹਾਰ। ਸੋ ਆਪਣਾ ਕਾਰ ਵਿਹਾਰ ਆ ਜਿਹੜਾ ਉਹਨੂੰ ਉਦੋਂ ਬਦਲ ਲੈਣਾ ਚਾਹੀਦਾ ਹੈ ਜਦੋਂ ਨੁਕਸਾਨ ਦਾ ਸਬੱਬ ਹੋਵੇ। ਵੇਖੋ ਕਿ ਇਹ ਕੰਮ ਭਾਵੇਂ ਅਸੀਂ ਠੀਕ ਕਰਨ ਦੇ ਹੱਕ ਤੇ ਆ, ਜੇ ਖਰਾਬੀ ਬਣਾ ਰਿਹਾ ਨਾ ਤੇ ਉੱਥੇ ਖੁਦ ਨੂੰ ਸਰੈਂਡਰ ਕਰ ਦੇਵੋ, ਜ਼ਿੰਦਗੀ ਸੋਜਲ ਹੋ ਜਾਏਗੀ। ਇਹੋ ਹੀ ਅੱਜ ਦੀ ਮੱਤ ਦੀ ਗੱਲ ਸੀਗੀ। ਸਾਡੇ ਨਾਲ ਰਹਿਣਾ।